ਅਗਲੀ ਜਿਹੜੀ ਖਬਰ ਉਹ ਵੀ ਜਿਹੜੀ ਹਰਜੋਤ ਸਿੰਘ ਦੀ ਟੈਕਸ ਦੇ ਨਾਲ ਹੀ ਸੰਬੰਧਿਤ ਆ। ਟੋਰਨੇਡੋ ਕਹਿੰਦੇ ਵੀ ਉੱਥੇ ਆਇਆ, ਜਿਸ ਕਰਕੇ 23 ਲੋਕ ਜ਼ਖਮੀ ਹੋ ਗਏ ਨੇ। ਸਟਾਰਮਸ ਸੈਂਟਰਲ ਯੂਐਸ ਦੇ ਵਿੱਚ ਕਾਫੀ ਆ ਰਹੇ ਨੇ। ਬੈਲ ਕਾਉਂਟੀ ਦੇ ਵਿੱਚ ਸਟਾਰਮ ਤੋਂ ਬਾਅਦ 'ਚ 12 ਲੋਕਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਣਾ ਪਿਆ। ਆਸਟਨ ਦੇ ਜਿਹੜੇ ਆ ਨਾਰਥ ਵਾਲੇ ਪਾਸੇ ਨੂੰ ਇਹ ਇਲਾਕਾ ਹੈਗਾ ਆ। ਸੋ ਕਹਿੰਦੇ ਵੀ ਟੋਰਨੇਡੋਜ਼ ਦੇ ਨਾਲ ਕਾਫੀ ਨੁਕਸਾਨ, ਖਾਸ ਕਰਕੇ ਜਿਹੜਾ ਮਾਲੀ ਨੁਕਸਾਨ ਆ ਉਹ ਕਾਫੀ ਜ਼ਿਆਦਾ ਹੋਇਆ ਆ। ਸ਼ਾਮੀ 5:30 ਵਜੇ ਤੋਂ ਬਾਅਦ ਦੇ ਵਿੱਚ ਟੋਰਨੇਡੋ ਜਿਹੜੇ ਆ ਉਹ ਰਿਪੋਰਟ ਕੀਤੇ ਗਏ ਸੀ। ਸਲਾਡੋ ਬੈਲ ਕਾਉਂਟੀ ਦੇ ਵਿੱਚ 7 ਮੀਲ ਕਹਿੰਦੇ ਆ ਵੀ ਉਸ ਨੇ ਟਰੈਵਲ ਕੀਤਾ। ਟੋਰਨੇਡੋ ਨੇ ਬਹੁਤ ਵੱਡੇ ਵੱਡੇ ਰੁੱਖ ਜੜੋਂ ਪੱਟ ਕੇ ਬਿਲਡਿੰਗਸ ਜਿਹੜੀਆਂ ਆ ਉਸ ਨੇ ਡਿਸਟਰੋਏ ਕਰ ਦਿੱਤੀਆਂ। 23 ਲੋਕ ਕੁੱਲ ਇਸ ਟੋਰਨੇਡੋਜ਼ ਦੇ ਵਿੱਚ ਜ਼ਖਮੀ ਹੋਏ ਆ। ਸਲਾਡੋ ਉੱਦਾਂ ਤਾਂ 2300 ਪਾਪੂਲੇਸ਼ਨ ਵਾਲਾ ਇੱਕ ਛੋਟਾ ਜਿਹਾ ਹੀ ਸ਼ਹਿਰ ਹੈਗਾ ਆ। ਸ਼ਹਿਰ ਦੇ ਵਿੱਚ ਤਾਂ ਨਹੀਂ ਵੜਿਆ, ਉਸ ਦੇ ਨਜ਼ਦੀਕ ਜਿਹੜਾ ਉਹ ਲੰਘਿਆ, ਪਰ ਜੋ ਕੁਛ ਵੀ ਉਸਦੇ ਰਸਤੇ ਦੇ ਵਿੱਚ ਆਇਆ ਉਸ ਨੇ ਪੂਰੀ ਤਰ੍ਹਾਂ ਤਹਿਸ ਨਹਿਸ ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਜੇ ਮੰਨ ਲਓ ਰੱਬ ਨਾ ਕਰਦਾ ਵੀ ਕਿਤੇ ਭੀੜ ਭੜਾਕੇ ਵਾਲੇ ਇਲਾਕੇ ਦੇ ਵਿੱਚ ਇੱਦਾਂ ਦਾ ਟੋਰਨੇਡੋ ਆ ਜਾਂਦਾ ਤਾਂ ਉੱਥੇ ਮੁਸ਼ਕਿਲ ਆਉਣੀ ਸੀ। ਉੱਧਰ ਨਾਰਥ ਡਕੋਟਾ ਦੇ ਵਿੱਚ ਭਾਰੀ ਬਰਫ਼ਬਾਰੀ, ਵਿਜ਼ੀਬਿਲਟੀ ਕਹਿੰਦੇ ਆ ਬਹੁਤ ਘੱਟ ਇਸ ਟਾਈਮ ਹੈਗੀ ਆ। ਇੰਟਰਸਟੇਟ 94 ਜਿਹੜਾ ਆ ਉਹਦੇ ਨਾਲ ਚੱਲਦੇ ਜਿਹੜੇ ਹਾਈਵੇਜ਼, ਰੋਡਸ ਆ, ਉਹ ਕਹਿੰਦੇ ਵੀ ਕਲੋਜ਼ ਕੀਤੇ ਗਏ ਨੇ। ਲਾਈਫ ਥ੍ਰੈਟਨਿੰਗ ਕੰਡੀਸ਼ਨਸ ਜਿਹੜੀਆਂ ਆ ਉਹ ਚੱਲ ਰਹੀਆਂ ਨੇ। ਉਧਰ ਟੋਰਨੇਡੋ ਵਾਚਿਸ ਦੇ ਅੰਡਰ ਆਇਓਵਾ, ਟੈਕਸਸ ਦੇ ਕੁਝ ਹਿੱਸੇ, ਅਰਕਨਸਾ ਦੇ ਤੇ ਲੁਜ਼ੀਆਨਾ ਦੇ ਜਿਹੜੇ ਇਲਾਕੇ ਆ ਉਹ ਰੱਖੇ ਗਏ ਨੇ। ਸੋ ਹਰਜੋਤ ਸਿੰਘ ਜੀ, ਮੌਸਮ ਦੇ ਵਿੱਚ ਦੇਖੋ ਇੰਨੀ ਜ਼ਿਆਦਾ ਤਬਦੀਲੀ, ਇੰਨੀਆਂ ਜ਼ਿਆਦਾ ਚੀਜ਼ਾਂ ਇਸ ਟਾਈਮ ਆਪਣੇ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਆ। ਅੱਗੇ ਆਉਂਦੇ ਸੀਗੇ ਟੋਰਨੇਡੋ ਵੀ, ਸਾਰਾ ਕੁਛ ਇੱਦਾਂ ਦੀਆਂ ਚੀਜ਼ਾਂ ਵਾਪਰਦੀਆਂ ਸੀ, ਪਰ ਇੰਨੀ ਤੇਜ਼ ਫ੍ਰੀਕੁਐਂਸੀ ਦੇ ਨਾਲ ਬਾਰ-ਬਾਰ ਜਿਹੜੇ ਆ ਉਹ ਆਉਣੇ ਹੁਣ ਰੀਸੈਂਟਲੀ ਕੁਛ ਜ਼ਿਆਦਾ ਹੀ ਵੱਧ ਚੁੱਕੇ ਨੇ। ਅਗਲੀ ਜਿਹੜੀ ਖਬਰ ਉਹ ਵੀ ਜਿਹੜੀ ਹਰਜੋਤ ਸਿੰਘ ਦੀ ਟੈਕਸ ਦੇ ਨਾਲ ਹੀ ਸੰਬੰਧਿਤ ਆ। ਟੋਰਨੇਡੋ ਕਹਿੰਦੇ ਵੀ ਉੱਥੇ ਆਇਆ, ਜਿਸ ਕਰਕੇ 23 ਲੋਕ ਜ਼ਖਮੀ ਹੋ ਗਏ ਨੇ। ਸਟਾਰਮਸ ਸੈਂਟਰਲ ਯੂਐਸ ਦੇ ਵਿੱਚ ਕਾਫੀ ਆ ਰਹੇ ਨੇ। ਬੈਲ ਕਾਉਂਟੀ ਦੇ ਵਿੱਚ ਸਟਾਰਮ ਤੋਂ ਬਾਅਦ 'ਚ 12 ਲੋਕਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਣਾ ਪਿਆ। ਆਸਟਨ ਦੇ ਜਿਹੜੇ ਆ ਨਾਰਥ ਵਾਲੇ ਪਾਸੇ ਨੂੰ ਇਹ ਇਲਾਕਾ ਹੈਗਾ ਆ। ਸੋ ਕਹਿੰਦੇ ਵੀ ਟੋਰਨੇਡੋਜ਼ ਦੇ ਨਾਲ ਕਾਫੀ ਨੁਕਸਾਨ, ਖਾਸ ਕਰਕੇ ਜਿਹੜਾ ਮਾਲੀ ਨੁਕਸਾਨ ਆ ਉਹ ਕਾਫੀ ਜ਼ਿਆਦਾ ਹੋਇਆ ਆ। ਸ਼ਾਮੀ 5:30 ਵਜੇ ਤੋਂ ਬਾਅਦ ਦੇ ਵਿੱਚ ਟੋਰਨੇਡੋ ਜਿਹੜੇ ਆ ਉਹ ਰਿਪੋਰਟ ਕੀਤੇ ਗਏ ਸੀ। ਸਲਾਡੋ ਬੈਲ ਕਾਉਂਟੀ ਦੇ ਵਿੱਚ 7 ਮੀਲ ਕਹਿੰਦੇ ਆ ਵੀ ਉਸ ਨੇ ਟਰੈਵਲ ਕੀਤਾ। ਟੋਰਨੇਡੋ ਨੇ ਬਹੁਤ ਵੱਡੇ ਵੱਡੇ ਰੁੱਖ ਜੜੋਂ ਪੱਟ ਕੇ ਬਿਲਡਿੰਗਸ ਜਿਹੜੀਆਂ ਆ ਉਸ ਨੇ ਡਿਸਟਰੋਏ ਕਰ ਦਿੱਤੀਆਂ। 23 ਲੋਕ ਕੁੱਲ ਇਸ ਟੋਰਨੇਡੋਜ਼ ਦੇ ਵਿੱਚ ਜ਼ਖਮੀ ਹੋਏ ਆ। ਸਲਾਡੋ ਉੱਦਾਂ ਤਾਂ 2300 ਪਾਪੂਲੇਸ਼ਨ ਵਾਲਾ ਇੱਕ ਛੋਟਾ ਜਿਹਾ ਹੀ ਸ਼ਹਿਰ ਹੈਗਾ ਆ। ਸ਼ਹਿਰ ਦੇ ਵਿੱਚ ਤਾਂ ਨਹੀਂ ਵੜਿਆ, ਉਸ ਦੇ ਨਜ਼ਦੀਕ ਜਿਹੜਾ ਉਹ ਲੰਘਿਆ, ਪਰ ਜੋ ਕੁਛ ਵੀ ਉਸਦੇ ਰਸਤੇ ਦੇ ਵਿੱਚ ਆਇਆ ਉਸ ਨੇ ਪੂਰੀ ਤਰ੍ਹਾਂ ਤਹਿਸ ਨਹਿਸ ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਜੇ ਮੰਨ ਲਓ ਰੱਬ ਨਾ ਕਰਦਾ ਵੀ ਕਿਤੇ ਭੀੜ ਭੜਾਕੇ ਵਾਲੇ ਇਲਾਕੇ ਦੇ ਵਿੱਚ ਇੱਦਾਂ ਦਾ ਟੋਰਨੇਡੋ ਆ ਜਾਂਦਾ ਤਾਂ ਉੱਥੇ ਮੁਸ਼ਕਿਲ ਆਉਣੀ ਸੀ। ਉੱਧਰ ਨਾਰਥ ਡਕੋਟਾ ਦੇ ਵਿੱਚ ਭਾਰੀ ਬਰਫ਼ਬਾਰੀ, ਵਿਜ਼ੀਬਿਲਟੀ ਕਹਿੰਦੇ ਆ ਬਹੁਤ ਘੱਟ ਇਸ ਟਾਈਮ ਹੈਗੀ ਆ। ਇੰਟਰਸਟੇਟ 94 ਜਿਹੜਾ ਆ ਉਹਦੇ ਨਾਲ ਚੱਲਦੇ ਜਿਹੜੇ ਹਾਈਵੇਜ਼, ਰੋਡਸ ਆ, ਉਹ ਕਹਿੰਦੇ ਵੀ ਕਲੋਜ਼ ਕੀਤੇ ਗਏ ਨੇ। ਲਾਈਫ ਥ੍ਰੈਟਨਿੰਗ ਕੰਡੀਸ਼ਨਸ ਜਿਹੜੀਆਂ ਆ ਉਹ ਚੱਲ ਰਹੀਆਂ ਨੇ। ਉਧਰ ਟੋਰਨੇਡੋ ਵਾਚਿਸ ਦੇ ਅੰਡਰ ਆਇਓਵਾ, ਟੈਕਸਸ ਦੇ ਕੁਝ ਹਿੱਸੇ, ਅਰਕਨਸਾ ਦੇ ਤੇ ਲੁਜ਼ੀਆਨਾ ਦੇ ਜਿਹੜੇ ਇਲਾਕੇ ਆ ਉਹ ਰੱਖੇ ਗਏ ਨੇ। ਸੋ ਹਰਜੋਤ ਸਿੰਘ ਜੀ, ਮੌਸਮ ਦੇ ਵਿੱਚ ਦੇਖੋ ਇੰਨੀ ਜ਼ਿਆਦਾ ਤਬਦੀਲੀ, ਇੰਨੀਆਂ ਜ਼ਿਆਦਾ ਚੀਜ਼ਾਂ ਇਸ ਟਾਈਮ ਆਪਣੇ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਆ। ਅੱਗੇ ਆਉਂਦੇ ਸੀਗੇ ਟੋਰਨੇਡੋ ਵੀ, ਸਾਰਾ ਕੁਛ ਇੱਦਾਂ ਦੀਆਂ ਚੀਜ਼ਾਂ ਵਾਪਰਦੀਆਂ ਸੀ, ਪਰ ਇੰਨੀ ਤੇਜ਼ ਫ੍ਰੀਕੁਐਂਸੀ ਦੇ ਨਾਲ ਬਾਰ-ਬਾਰ ਜਿਹੜੇ ਆ ਉਹ ਆਉਣੇ ਹੁਣ ਰੀਸੈਂਟਲੀ ਕੁਛ ਜ਼ਿਆਦਾ ਹੀ ਵੱਧ ਚੁੱਕੇ ਨੇ।